ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗੜ ਤੇ ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਜੀ ਤੇ ਸ਼ੁਰੂਆਤ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪ੍ਰਭਜੋਤ ਸੰਧੂ ਜੀ, ਜੋ ਕਿ ਸਾਡੇ ਨਾਲ ਅੱਜ ਚਰਚਾ ਕਰਨਗੇ। ਕਰਦੇ ਹਾਂ ਜੀ ਸਵਾਗਤ ਪਹਿਲਾਂ ਉਹਨਾਂ ਦਾ। ਪ੍ਰਭਜੋਤ ਸੰਧੂ ਜੀ, ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਜੀ ਸਤਿ ਸ਼੍ਰੀ ਅਕਾਲ। ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੰਧੂ ਸਾਹਿਬ, ਕੱਲ ਦੀਵਾਲੀ ਬੰਦੀ ਛੋੜ ਦਿਵਸ ਸੀਗਾ ਤੇ ਬ੍ਰਿਸਬਨ ਦੇ ਵਿੱਚ ਬਹੁਤ ਸਾਰੀਆਂ ਰੌਣਕਾਂ ਲੱਗੀਆਂ। ਸਿਡਨੀ, ਨਿਊ ਸਾਊਥ ਵੇਲਜ਼ ਦੇ ਵਿੱਚ ਪਹਿਲਾਂ ਇਹ ਦੱਸੋ ਕਿਹੋ ਜਿਹਾ ਮਾਹੌਲ ਰਿਹਾ, ਕਿਉਂਕਿ ਰਿਸਟ੍ਰਿਕਸ਼ਨਸ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲੀ ਹੋਏਗੀ ਤੇ ਲੋਕੀ ਬਾਕੀ ਦੀਵਾਲੀ ਮਨਾਈ ਹੋਏਗੀ ਲੋਕਾਂ ਨੇ 2 ਸਾਲਾਂ ਬਾਅਦ। ਹਾਂਜੀ ਹਾਂ, ਦੇਖੋ ਦੀਵਾਲੀ ਇਹ ਖੁਸ਼ੀਆਂ ਦਾ ਤਿਉਹਾਰ ਮੰਨਿਆ ਜਾਂਦਾ ਆ, ਜਿਹਦੇ 'ਚ ਹਿੰਦੂ ਭਾਈਚਾਰਾ ਉਹ ਰਾਮ ਜੀ ਦੇ ਬਨਵਾਸ ਤੋਂ ਬਾਅਦ ਆਉਣ ਨਾਲ ਜੁੜਿਆ ਹੋਇਆ ਤੇ ਜਿਹੜੇ ਸਿੱਖ ਭਾਈਚਾਰਾ ਆ ਉਹ ਬੰਦੀ ਛੋੜ ਦਿਵਸ ਦੇ ਨਾਮ ਨਾਲ ਇਸ ਨੂੰ ਮਨਾਉਂਦਾ ਆ। ਸੋ ਕੋਵਿਡ ਤੋਂ ਬਾਅਦ ਇਹ ਦੀਵਾਲੀ ਇੰਪੋਰਟੈਂਟ ਸੀਗੀ, ਪਰ ਜਿਹੜੇ ਕਿਸਾਨਾਂ ਦੇ ਨਾਲ ਸਾਡੇ ਜਿਹਨੂੰ ਕਹਿੰਦੇ ਜਜ਼ਬਾਤ ਜੁੜੇ ਹੋਏ ਹੋਣ ਕਰਕੇ ਉਹ ਵਾਲੀ ਜਿਹਨੂੰ ਕਹਿ ਲਓ ਕਿ ਵੀ ਲਾਲਾ ਲਾਲਾ ਵਾਲੀ ਦੀਵਾਲੀ ਨਹੀਂ ਸੀ ਐਤਕੀ। ਬਹੁਤ ਗਿਣਤੀ ਜਿਹੜੇ ਪੰਜਾਬੀ ਪਰਿਵਾਰ ਸੀ ਉਹਨਾਂ ਦੀ ਕਿਸਾਨਾਂ ਦੀ ਕਾਲੀ ਦੀਵਾਲੀ ਦੇ ਨਾਲ ਹਮਦਰਦੀ ਹੋਣ ਕਰਕੇ ਉਹਨਾਂ ਨੇ ਇੰਨੀ ਖੁੱਲ੍ਹ ਕੇ ਦੀਵਾਲੀ ਨਹੀਂ ਮਨਾਈ। ਬਟ ਫਿਰ ਵੀ ਇਹ ਇੱਕ ਖੁਸ਼ੀਆਂ ਦਾ ਤਿਉਹਾਰ ਆ, ਚਾਨਣ ਦਾ ਪ੍ਰਤੀਕ ਆ। ਹਨੇਰੇ ਦੇ ਜਾਣ ਤੋਂ ਬਾਅਦ ਚਾਨਣ ਆਉਂਦਾ ਆ ਔਰ ਚਾਨਣ ਨੂੰ ਜੀ ਆਇਆਂ ਕਹਿਣਾ ਚਾਹੀਦਾ ਆ। ਅਸੀਂ ਕਿਸਾਨਾਂ ਵਾਸਤੇ ਵੀ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਸ਼ਾਇਦ ਇਹ ਦੀਵਾਲੀ ਜਿਹੜੀ ਆ ਉਹ ਕੋਈ ਚਾਨਣ ਦੇ ਇੱਕ ਕਿਰਨਾਂ ਲੈ ਕੇ ਆਉਂਦੀ। ਬੜੀਆਂ ਉਮੀਦਾਂ ਸੀ ਚੱਲ ਰਹੀਆਂ ਪਿਛਲੇ ਕੁਝ ਸਮੇਂ ਤੋਂ, ਜਿਵੇਂ ਸਰਗਰਮੀਆਂ ਬੜੀ ਤੇਜ਼ੀ ਨਾਲ ਚੱਲੀਆਂ ਸੀ ਕਿ ਸ਼ਾਇਦ ਕੋਈ ਸੁੱਖ ਸੁਨੇਹਾ ਕਿਸਾਨਾਂ ਵਾਸਤੇ ਦੀਵਾਲੀ ਲੈ ਕੇ ਆਏਗੀ। ਬਟ ਬੜੀ ਮੰਦਭਾਗੀ ਗੱਲ ਹੈ ਕਿ ਉਹ ਉਹਨਾਂ ਵਾਸਤੇ ਕੋਈ ਵੀ ਕੋਈ ਸੁੱਖ ਸੁਨੇਹਾ ਨਹੀਂ ਲੈ ਕੇ ਆਈ। ਜੀ, ਕਿਸਾਨਾਂ ਦੀ ਹੀ ਗੱਲ ਚੱਲ ਰਹੀ ਹੈ ਸੰਧੂ ਸਾਹਿਬ। ਕੱਲ ਹੀ ਕਿ ਸਿੰਘੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਧਰਨੇ ਵਾਲੀ ਥਾਂ ਦੇ ਉੱਤੇ ਅੱਗ ਲੱਗੀ ਹੈ ਜੀ, ਭਿਆਨਕ ਅੱਗ ਲੱਗਣ ਦੀ ਖਬਰ ਹੈ। ਪਰ ਅੱਗ ਕਿਸ ਤਰੀਕੇ ਦੇ ਨਾਲ ਲੱਗੀ ਹੈ, ਕਿਸਨੇ ਲਗਾਈ ਹੈ, ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਤੁਸੀਂ ਕੀ ਸਮਝਦੇ ਹੋ ਇਸ ਦੇ ਪਿੱਛੇ, ਕਿਉਂਕਿ ਪਿਛਲੀ ਵਾਰ ਵੀ ਕਿਸੇ ਸ਼ਰਾਰਤੀ ਅਨਸਰ ਨੇ ਅੱਗ ਲਗਾ ਦਿੱਤੀ ਸੀ। ਦੇਖੋ, ਜਦੋਂ ਹਕੂਮਤ ਦੀ ਨੀਅਤ ਸਾਫ਼ ਨਾ ਹੋਵੇ ਤਾਂ ਜੀ। ਉਹ ਹਰ ਤਰ੍ਹਾਂ ਦੀਆਂ ਸਾਜ਼ਿਸ਼ਾਂ ਜਿਹੜੀਆਂ ਨੇ ਉਹ ਕਰਦੇ ਨੇ। ਉਹਨਾਂ ਦੀਆਂ ਸਾਜ਼ਿਸ਼ਾਂ ਦਾ ਜਦੋਂ ਤੱਕ ਕੋਈ ਸਬੂਤ ਨਹੀਂ ਮਿਲ ਜਾਂਦਾ ਤਾਂ ਅਸੀਂ ਜਿਹਨੂੰ ਕਹੋ ਕਨਫਰਮ ਤਾਂ ਨਹੀਂ ਕਹਿ ਸਕਦੇ, ਪਰ ਸ਼ੱਕ ਹੀ ਕੀਤਾ ਜਾਂਦਾ ਆ ਕਿ ਕਿਉਂਕਿ ਕਿਸਾਨਾਂ ਨੂੰ ਇੱਕ ਦੁਸ਼ਮਣ ਦੀ ਨਿਗਾਹ ਨਾਲ ਵੇਖਿਆ ਜਾਂਦਾ ਆ ਹਕੂਮਤ ਕਰਦੀ ਪਾਰਟੀ ਵੱਲੋਂ ਜਾਂ ਉਹਨਾਂ ਦੇ ਕਾਰਕੁਨਾਂ ਵੱਲੋਂ। ਸੋ ਸਮਾਜ ਦੇ ਵਿੱਚ ਜਿਹੜੇ ਆ ਇਹੋ ਜਿਹੇ ਤੱਤ ਤਾਂ ਹਮੇਸ਼ਾ ਹੀ ਮੌਜੂਦ ਹੁੰਦੇ ਆ, ਜਿਹੜੇ ਸ਼ਰਾਰਤ ਕਰਨਾ ਚਾਹੁੰਦੇ ਨੇ, ਨੁਕਸਾਨ ਪਹੁੰਚਾਉਣਾ ਚਾਹੁੰਦੇ ਨੇ। ਔਰ ਕਿਸਾਨ ਇਸ ਵੇਲੇ ਉਹਨਾਂ ਦੇ ਨੰਬਰ 1 ਦੁਸ਼ਮਣ ਵਜੋਂ ਮੰਨੇ ਜਾਂਦੇ ਨੇ, ਜਿਸ ਕਰਕੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਸਾਜ਼ਿਸ਼ ਹੋਵੇਗੀ। ਅਦਰਵਾਈਜ਼ ਜਿਹੜੇ ਕਿਸਾਨ ਚੁੱਪਚਾਪ ਉਹ ਤਾਂ ਕਾਲੀ ਦੀਵਾਲੀ ਮਨਾ ਰਹੇ ਸਨ, ਉਹ ਕੋਈ ਸੈਲੀਬ੍ਰੇਸ਼ਨ ਨਹੀਂ ਸੀ ਕਰ ਰਹੇ। ਸੋ ਉਹਨਾਂ ਵੱਲੋਂ ਤਾਂ ਇਹ ਜਿਹੜੀ ਆ ਉਹ ਅੱਗ ਦੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਜਾ ਸਕਦਾ। ਸੋ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਬਾਰੇ ਕੋਈ ਤੱਥ ਸਾਹਮਣੇ ਆਉਣਗੇ ਤੇ ਫਿਰ ਆਪਾਂ ਠੋਕ ਵਜਾ ਕਹਿ ਸਕਾਂਗੇ। 2-4 ਦਿਨਾਂ ਦੇ ਵਿੱਚ ਵੈਸੇ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਆ, ਹਰ ਇੱਕ ਦੇ ਕੋਲ ਕੈਮਰੇ ਨੇ। ਕੁਝ ਦਿਨਾਂ ਦੇ ਵਿੱਚ ਸੱਚ ਸਾਹਮਣੇ ਆਉਣ ਦੀ ਸੰਭਾਵਨਾ ਹੈਗੀ ਆ। ਸੋ ਉਮੀਦ ਕਰੀਏ। ਚੰਗੀ ਗੱਲ ਇਹ ਆ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ, ਪਰ ਜਿਹੜਾ ਕਿ ਹਰ ਤਰੀਕੇ ਨਾਲ ਕਿਸਾਨਾਂ ਨੂੰ ਧੱਕਣ ਦੀ, ਮਾਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਆ, ਉਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜ੍ਹੀ ਹੈ। ਜੀ, ਨਾਲ ਹੀ ਖਬਰ ਆ ਰਹੀ ਹੈ ਜੀ, ਅਜੇ ਮਿਸ਼ਰਾ ਉਹਨਾਂ ਦੇ ਜਿਹੜੇ ਪੁੱਤਰ ਮੁੱਖ ਦੋਸ਼ੀ ਜਿਨ੍ਹਾਂ ਨੇ ਲਖੀਮਪੁਰ ਖੇੜੀ ਦੇ ਵਿੱਚ ਚੱਲ ਰਹੇ ਜਿਹੜਾ ਅੰਦੋਲਨ ਸ਼ਾਂਤੀਪੂਰਵਕ ਚੱਲ ਰਹੇ ਕਿਸਾਨਾਂ ਦੇ ਉੱਤੇ ਕਾਰ ਚੜਾ ਦਿੱਤੀ ਸੀ, ਉਹਨਾਂ ਨੂੰ ਦਰੜਿਆ ਸੀ। ਅਜੇ ਮਿਸ਼ਰਾ ਵੱਲੋਂ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਲਈ ਆਫਰ ਕੀਤੀ ਗਈ ਕਿ ਮੇਰੇ ਨਾਲ ਬੈਠੋ, ਇਸ ਲਈ ਵੀ ਕਿ ਜਿਹੜਾ ਪਿੱਛੇ ਜੇ ਇਹ ਹਮਲਾ ਹੋਇਆ ਜਾਂ ਇਹ ਘਟਨਾ ਵਾਪਰੀ ਹੈ ਉਹਦਾ ਵੀ ਇੱਕ ਹੱਲ ਕੱਢਿਆ ਜਾਵੇ। ਬੜੀ ਸ਼ਰਮਨਾਕ ਗੱਲ ਹੈ ਜੀ ਕਿ ਇੱਕ ਤਾਂ ਦੋਸ਼ੀ ਹੋਵੇ ਤੇ ਉੱਤੋਂ ਇੱਕ ਵੋਟੀਆਂ ਸੁੱਟੀਆਂ ਜਾਣ। ਕਿਸਾਨਾਂ ਨੇ ਕਿਹਾ ਕਿ ਅਸੀਂ ਕੁੱਤੇ ਤਾਂ ਹੈ ਨਹੀਂ ਕਿ ਸਾਨੂੰ ਜਿਹੜਾ ਤੁਸੀਂ ਵੋਟੀਆਂ ਪਾਉਂਦੇ ਹੋ, ਸਾਡਾ ਤੁਹਾਡੇ ਨਾਲ ਬਾਈਕਾਟ ਆ, ਅਸੀਂ ਤੁਹਾਡੀ ਕਿਸੇ ਵੀ ਗੱਲ ਨੂੰ ਜਾਂ ਕਿਸੇ ਵੀ ਤਰ੍ਹਾਂ ਦੀ ਆਫਰ ਨੂੰ ਨਹੀਂ ਮੰਨਣਾ, ਅਸੀਂ ਕੋਰਟ ਦੇ ਥਰੂ ਜਾਵਾਂਗੇ ਤੇ ਤੁਹਾਨੂੰ ਦੋਸ਼ੀ ਸਾਬਤ ਕਰਕੇ ਹਟਾਂਗੇ। ਜਿਹੜੀ ਇਸ ਤਰ੍ਹਾਂ ਦੀ ਆਫਰ ਕੀਤੀ ਜਾਂਦੀ ਆ, ਇਹ ਉਹਨਾਂ ਦੇ ਜਿਹੜੇ ਹੰਕਾਰ ਦੀ ਚਰਮ ਸੀਮਾ ਹੈ ਕਿ ਜਿਹੜਾ ਇਹ ਦੁਨੀਆ ਦਾ ਜਿਹੜਾ ਜਮਹੂਰੀ ਅਧਿਕਾਰ ਆ, ਦੁਨੀਆ ਦਾ ਨੈਚੁਰਲ ਜਸਟਿਸ ਆ, ਉਹ ਇਹ ਕਹਿੰਦਾ ਕਿ ਜਿਹੜਾ ਬੰਦਾ ਦੋਸ਼ੀ ਦੇ ਕਟਹਿਰੇ ਵਿੱਚ ਖੜਾ ਆ ਉਹ ਕਿਸ ਤਰ੍ਹਾਂ ਮੀਟਿੰਗ ਕਰਨ ਵਾਸਤੇ ਸੱਦਾ ਦੇ ਸਕਦਾ ਆ। ਉਹ ਤਾਂ ਵਿਚੋਲੇ ਜਿਹੜੇ ਨੇ, ਕੋਈ ਵਕੀਲ ਉਹਨਾਂ ਦੇ ਜਾਂ ਕੋਈ ਹੋਰ ਜਿਹੜੇ ਕੋਈ ਸਾਂਝੇ ਬੰਦੇ ਆ, ਉਹ ਤਾਂ ਇਹ ਗੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਨੇ। ਪਰ ਜਿਹੜਾ ਕਿ ਆਪ ਹੀ ਦੋਸ਼ੀਆਂ ਦੇ ਵਿੱਚ ਸ਼ਾਮਲ ਆ,
ਉਹ ਕਿਸ ਤਰ੍ਹਾਂ ਕਹਿ ਸਕਦਾ ਕਿ ਤੁਸੀਂ ਸਾਡੇ ਨਾਲ ਆ ਕੇ ਗੱਲਬਾਤ ਕਰੋ। ਸੋ ਇਹ ਹਕੂਮਤ ਦਾ ਨਸ਼ਾ ਬੋਲਦਾ ਆ, ਜਿਹੜਾ ਕਿ ਸਾਡੀ ਜਿਹੜੀ ਪਰੰਪਰਾ ਹੈ, ਸਿੱਖ ਪਰੰਪਰਾ, ਉਹਨੂੰ ਕਦੇ ਵੀ ਪ੍ਰਵਾਨ ਨਹੀਂ ਕਰੂਗੀ। ਅਸੀਂ ਜਿਹਨੂੰ ਕਹਿ ਲਓ ਕਿ ਚਾਹੇ ਹਾਕਮ ਜਿੰਨਾ ਮਰਜ਼ੀ ਉੱਚਾ ਹੋਵੇ ਤੇ ਅਸੀਂ ਭਾਵੇਂ ਜਿੰਨੇ ਮਰਜ਼ੀ ਗਰੀਬੜੇ ਹੋਈਏ, ਪਰ ਅਸੀਂ ਆਪਣੇ ਸਵੈ-ਮਾਣ ਦੇ ਨਾਲ ਕਦੇ ਵੀ ਸਮਝੌਤਾ ਨਹੀਂ ਕਰਦੇ। ਸੋ ਜੀ। ਮੈਂ ਨਹੀਂ ਸਮਝਦਾ ਕਿ ਇਸ ਤਰ੍ਹਾਂ ਦਾ ਜਿਹੜੀ ਪਹਿਲਕਦਮੀ ਆ ਉਹਨੂੰ ਕੋਈ ਹੁੰਗਾਰਾ ਦਿੱਤਾ ਜਾਣਾ ਚਾਹੀਦਾ ਆ। ਹੂੰ। ਔਰ ਕਿਸਾਨਾਂ ਨੇ ਇਹ ਠੀਕ ਕੀਤਾ ਆ ਜਿਹੜਾ ਕਿ ਉਹਦੇ ਇਸ ਪੇਸ਼ਕਸ਼ ਨੂੰ ਠੁਕਰਾਇਆ ਆ। ਸਾਨੂੰ ਅਦਾਲਤ ਜਿਹੜੀ ਆ ਜਾਂ ਜਿਹੜੀਆਂ ਜਾਂਚ ਏਜੰਸੀਆਂ ਨੇ, ਉਹਨਾਂ ਦੇ ਨਾਲ ਹੀ ਗੱਲ ਕਰਨੀ ਚਾਹੀਦੀ ਹੈ। ਉਹ ਕੋਈ ਅਥਾਰਟੀ ਜਿਹੜਾ ਆਪ ਬੰਦਾ ਦੋਸ਼ੀ ਦੇ ਕਟਹਿਰੇ ਵਿੱਚ ਖੜਾ ਆ, ਉਹਦੇ ਤੋਂ ਆਪਾਂ ਉਹਦੇ ਨਾਲ ਗੱਲਬਾਤ ਕਰਨ ਦਾ ਕੋਈ ਤੁਕ ਨਹੀਂ ਬਣਦੀ। ਜੀ। ਸੰਧੂ ਸਾਹਿਬ, ਅੰਮ੍ਰਿਤਸਰ ਜ਼ਿਲ੍ਹਾ ਜਿਹੜਾ ਅੰਮ੍ਰਿਤਸਰ ਸਿਫਤੀ ਦਾ ਘਰ ਕਿਹਾ ਜਾਂਦਾ, ਉੱਥੇ ਇੱਕ ਮੰਦਭਾਗੀ ਘਟਨਾ ਵਾਪਰੀ ਹੈ। ਕੱਲ੍ਹ ਦੀ ਘਟਨਾ ਦੀਵਾਲੀ ਦੇ ਟਾਈਮ ਦੀ, ਕਿਉਂਕਿ ਬਾਜ਼ਾਰਾਂ ਦੇ ਵਿੱਚ ਰੌਣਕਾਂ ਲੱਗਦੀਆਂ, ਲੋਕਾਂ ਨੇ ਬੰਬ ਪਟਾਕੇ ਰੱਖੇ ਹੋਏ ਸਨ। ਇੱਕ ਦੁਕਾਨ ਦੇ ਵਿੱਚ ਅੱਗ ਲੱਗੀ ਤਾਂ 20 ਤੋਂ 25 ਦੁਕਾਨਾਂ ਸੜ ਗਈਆਂ ਜੀ। ਇੰਨੇ ਜ਼ਿਆਦਾ ਬੰਬ ਪਟਾਕਿਆਂ ਦੀ ਉੱਥੋਂ ਆਵਾਜ਼ ਆ ਰਹੀ ਸੀ ਕਿ ਇੱਦਾਂ ਲੱਗ ਰਿਹਾ ਸੀ ਕਿ ਗੋਲੇਬਾਰੀ ਹੋ ਰਹੀ ਆ। ਚਲੋ ਇੰਨਾ ਵੀ ਸ਼ੁਕਰ ਹੈ ਜੀ, ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਲੋਕਾਂ ਦੇ ਸੱਟਾਂ ਬਹੁਤ ਵੱਜੀਆਂ ਨੇ ਤੇ ਲੋਕਾਂ ਦਾ ਨੁਕਸਾਨ ਬਹੁਤ ਹੋਇਆ। ਕੀ ਸਮਝਦੇ ਹੋ ਕਿ ਲਗਾਤਾਰ ਹੋਕਾ ਦਿੱਤਾ ਜਾ ਰਿਹਾ ਹੈ ਜੀ, ਸਿਹਤ ਸੰਸਥਾਵਾਂ ਵੱਲੋਂ ਲਾ ਲਓ, ਵਾਤਾਵਰਣ ਪ੍ਰੇਮੀਆਂ ਵੱਲੋਂ ਲਾ ਲਓ, ਸਾਰਿਆਂ ਵੱਲੋਂ ਇਹ ਆਪਣੀ ਸਿਹਤ ਨੂੰ ਮੁੱਖ ਰੱਖ ਕੇ, ਖਾਸ ਕਰਕੇ ਕਿਉਂਕਿ ਪੋਲਿਊਸ਼ਨ ਬਹੁਤ ਵੱਧ ਚੁੱਕਿਆ ਹੈ। ਸੋ ਗ੍ਰੀਨ ਦੀਵਾਲੀ ਮਨਾਉਣ ਦਾ ਸੰਦੇਸ਼ ਕਿਤੇ ਨਾ ਕਿਤੇ ਅਜੇ ਵੀ ਜਿਹੜਾ ਹੈਗੇ ਲੋਕੀ ਉਸ ਨੂੰ ਲੈ ਨਹੀਂ ਰਹੇ ਜੀ। ਦੇਖੋ, ਜਿਹੜੇ ਤਿਉਹਾਰ ਆ, ਇਹ ਖੁਸ਼ੀਆਂ ਦੇ ਤਿਉਹਾਰ, ਇਹਨਾਂ ਨੇ ਖੁਸ਼ੀਆਂ ਮੰਨਣੀਆਂ ਹੁੰਦੀਆਂ ਨੇ। ਪਰ ਜਿਸ ਤਰ੍ਹਾਂ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਵੇਖਿਆ ਜਾਂਦਾ ਹੈ, ਦੁਸਹਿਰਾ ਤੇ ਦੀਵਾਲੀ ਇਹ ਜਿਹੜੇ ਤਿਉਹਾਰ ਨੇ, ਇਹਨਾਂ ਉੱਤੇ ਕਦੇ ਭਗਦੜ ਮੱਚਦੀ ਆ, ਕਿਤੇ ਅੱਗ ਲੱਗਦੀ ਆ। ਮੇਰਾ ਨਹੀਂ ਖਿਆਲ ਜਿਉਂ ਅਸੀਂ ਹੋਸ਼ ਸੰਭਾਲੀ ਆ, ਹੁਣ ਤੱਕ ਕੋਈ ਵੀ ਦੀਵਾਲੀ ਐਸੀ ਲੰਘੀ ਹੋਈ ਹੋਵੇ ਜਿੱਥੇ ਕੋਈ ਏਦਾਂ ਦੀ ਘਟਨਾ ਨਾ ਵਾਪਰੀ ਹੋਵੇ। ਹਰੇਕ ਸਾਲ ਅਪੀਲਾਂ ਕੀਤੀਆਂ ਜਾਂਦੀਆਂ ਨੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਕਿ ਇਹ ਜਿਹੜੀ ਦੀਵਾਲੀ ਆ, ਅਸੀਂ ਇੱਕੋ ਦੀਵਾਲੀ ਮਨਾਈਏ, ਅਸੀਂ ਪਿਆਰ ਮੁਹੱਬਤ, ਫਲ ਵੰਡ ਕੇ, ਮਠਿਆਈਆਂ ਵੰਡ ਕੇ ਇਹਨੂੰ ਦੀਵਾਲੀ ਨੂੰ ਮਨਾਈਏ। ਪਰ ਪਤਾ ਨਹੀਂ ਪਟਾਕੇ ਚਲਾ ਕੇ ਜਾਂ ਜਿਹੜੀ ਆ ਇਹ ਅੱਗ ਨਾਲ ਖੇਡ ਕੇ ਸਾਨੂੰ ਕੀ ਸਵਾਦ ਆਉਂਦਾ ਆ। ਹਰੇਕ ਸਾਲ ਕਰੋੜਾਂ ਰੁਪਏ ਦਾ ਨੁਕਸਾਨ ਜਿਹੜਾ ਆ ਇਹਦੇ ਨਾਲ, ਇਸ ਤਰ੍ਹਾਂ ਦੀਆਂ ਅੱਗਾਂ ਦੇ ਨਾਲ ਹੁੰਦਾ ਆ। ਸੋ ਅੰਮ੍ਰਿਤਸਰ ਦੇ ਵਿੱਚ ਵੀ ਇਹ ਮੰਦਭਾਗੀ ਘਟਨਾ ਵਾਪਰੀ ਹੈ, ਔਰ ਹੋਰ ਦੇਸ਼ ਦੇ ਹੋਰ ਸਾਰੇ ਹਿੱਸਿਆਂ ਦੇ ਵਿੱਚ ਵੀ ਬਹੁਤ ਸਾਰੇ ਹਿੱਸਿਆਂ ਛੋਟੀਆਂ-ਛੋਟੀਆਂ ਘਟਨਾਵਾਂ ਇਸ ਤਰ੍ਹਾਂ ਦੀਆਂ ਵਾਪਰੀਆਂ ਨੇ, ਜਿਹੜੀਆਂ ਕਿ ਬੇਹੱਦ ਨਿੰਦਣਯੋਗ ਨੇ। ਸਾਨੂੰ ਆਪਣੇ ਵਤੀਰੇ ਤੇ ਸਾਨੂੰ ਆਪ ਸਿਆਣੇ ਹੋਣ ਦੀ ਲੋੜ ਆ ਕਿ ਅਸੀਂ ਜਿਹੜਾ ਆ, ਪਹਿਲੀ ਗੱਲ ਤਾਂ ਸਰਕਾਰਾਂ ਜਿਹੜੀਆਂ ਨੇ ਉਹ ਜੀ। ਮਾਰਕੀਟ ਦੇ ਵਿੱਚ ਉਹੀ ਪਟਾਕੇ ਆਉਣ ਦੇਣ ਜਿਹੜੇ ਨੁਕਸਾਨ ਨਾ ਪਹੁੰਚਾ ਸਕਦੇ ਹੋਣ, ਜਿਹੜੇ ਤੁਹਾਡੇ ਸਿਹਤ ਵਾਸਤੇ ਵੀ ਨੁਕਸਾਨ ਪਹੁੰਚਾਉਂਦੇ ਨੇ, ਤੁਹਾਡੇ ਜਿਹੜੇ ਨੇ ਫਾਈਨੈਂਸ਼ੀਅਲ ਲਾਸ ਵੀ ਕਰਦੇ ਨੇ, ਔਰ ਇਸ ਤੋਂ ਇਲਾਵਾ ਅੱਗਾਂ ਲੱਗਣ ਦੇ ਨਾਲ ਲੋਕਾਂ ਦਾ ਵਿੱਤੀ ਨੁਕਸਾਨ ਔਰ ਜਾਨੀ ਮਾਲੀ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਸੋ ਇਹ ਸਾਨੂੰ ਐਜੂਕੇਟ ਕਰਨ ਦੀ ਲੋੜ ਆ ਲੋਕਾਂ ਨੂੰ ਕਿ ਸਾਨੂੰ ਜਿੰਨੀ ਵੀ ਦੀਵਾਲੀ ਜਿਹੜੀ ਆ ਉਹ ਖੁਸ਼ੀਆਂ ਵੰਡ ਕੇ ਇੱਕ ਚਾਨਣ ਦੇ ਪ੍ਰਤੀਕ ਵਜੋਂ ਮਨਾਉਣੀ ਚਾਹੀਦੀ ਹੈ। ਇਹ ਜ਼ਰੂਰੀ ਨਹੀਂ ਕਿ ਸਾਨੂੰ ਇਹ ਗੰਧਕ ਪਟਾਸ਼ ਜਿਹੜੀ ਆ ਉਹ ਬਾਲ ਕੇ ਤੇ ਵਾਤਾਵਰਣ ਦਾ ਨੁਕਸਾਨ ਕਰਕੇ ਪਟਾਕੇ ਚਲਾ ਕੇ ਹੀ ਦੀਵਾਲੀ ਮਨਾਈਏ। ਸੋ ਜਿੰਨੀ ਜਲਦੀ ਲੋਕੀ ਇਹ ਸਮਝਣਗੇ, ਉਨੀ ਜਲਦੀ ਇਦਾਂ ਦੀਆਂ ਘਟਨਾਵਾਂ ਦੇ ਉੱਤੇ ਕਾਬੂ ਪਾਇਆ ਜਾ ਸਕਦਾ। ਜੀ। ਸੰਧੂ ਸਾਹਿਬ, ਮੁੜ ਆਉਂਦੇ ਹਾਂ ਜੀ ਆਸਟ੍ਰੇਲੀਆ ਦੇ ਮੁੱਦੇ ਦੇ ਉੱਤੇ। ਆਸਟ੍ਰੇਲੀਆ ਦੇ ਵਿੱਚ ਲਗਾਤਾਰ ਕੋਵਿਡ-19 ਦੀ ਸਿਚੁਏਸ਼ਨ ਬਹੁਤ ਜ਼ਿਆਦਾ ਫੈਲੀ ਹੋਈ ਸੀਗੀ, ਜਿਸ ਤੋਂ ਬਾਅਦ ਨਿਊ ਸਾਊਥ ਵੇਲਜ਼ ਵਾਲੇ ਤੇ ਵਿਕਟੋਰੀਆ ਵਾਲੇ ਕਾਫੀ ਔਖੇ ਰਹੇ ਨੇ। ਤੇ ਨਾਲ ਹੀ ਚਲੋ ਦੇਰ ਆਏ ਦਰੁਸਤ ਆਏ, ਉਸ ਤੋਂ ਬਾਅਦ ਕੁਛ ਜਿਹੜੀ ਵੈਕਸੀਨੇਸ਼ਨ ਜਿਹੜੀ ਹੈਗੀ ਸੀ ਕੋਵਿਡ-19 ਦੀ, ਕਾਫੀ ਲੋਕਾਂ ਨੇ ਲਗਵਾਈ। 80% ਤੋਂ ਉੱਤੇ ਜਿਹੜੀ ਹੈਗੀ ਡੋਜ਼ ਦੇ ਨਤੀਜੇ ਲੈ ਲਏ ਗਏ। ਤੇ ਵਿਕਟੋਰੀਆ ਦੇ ਵਿੱਚ ਵੀ ਇਸੇ ਤਰਜ਼ ਦੇ ਅਨੁਸਾਰ, ਇਸੇ ਤਰੀਕੇ ਨਾਲ ਹੀ ਕੁਇਨਜ਼ਲੈਂਡ ਦੇ ਵਿੱਚ ਵੀ ਸਾਡੇ ਪ੍ਰੀਮੀਅਰ ਨੇ ਅਨਾਊਂਸ ਕਰ ਦਿੱਤਾ, ਕਿਸੇ ਨੇ 1 ਨਵੰਬਰ ਤੋਂ ਬਾਰਡਰ ਖੋਲ੍ਹੇ। ਕਈਆਂ ਦਾ ਸੂਬਿਆਂ ਦਾ ਕਹਿਣਾ ਕਿ 17 ਦਸੰਬਰ ਜਾਂ 20 ਦਸੰਬਰ ਤੱਕ ਖੋਲ੍ਹ ਦਿੱਤੇ ਜਾਣਗੇ। ਪਰ ਜੇਕਰ ਗੱਲ ਕੀਤੀ ਜਾਵੇ ਜੀ ਵੈਸਟ ਆਸਟ੍ਰੇਲੀਆ ਦੀ, ਵੈਸਟ ਆਸਟ੍ਰੇਲੀਆ ਵੱਲੋਂ ਕਿਹਾ ਜਾ ਰਿਹਾ ਜੀ ਕਿ ਜਦੋਂ ਤੱਕ 90% ਜਿਹੜੀ ਵੈਕਸੀਨੇਸ਼ਨ ਨਹੀਂ ਲੱਗਦੀ, ਉਦੋਂ ਤੱਕ ਉਹ ਆਪਣੇ ਬਾਰਡਰ ਖੋਲ੍ਹਣ ਦੇ ਜਿਹੜੇ ਡਿਸੀਸ਼ਨ ਆ ਲੈ ਨਹੀਂ ਸਕਣਗੇ। ਉਸ ਤੋਂ ਬਾਅਦ ਹੀ ਉਹ ਨਤੀਜਿਆਂ ਦੇ ਉੱਤੇ ਪਹੁੰਚਣਗੇ ਕਿ ਬਾਰਡਰ ਖੋਲ੍ਹਣਗੇ ਜਾਂ ਨਹੀਂ। ਦੇਖੋ, ਜਿਹੜੀ ਵੈਸਟਰਨ ਆਸਟ੍ਰੇਲੀਆ ਦਾ ਕੰਸਰਨ ਆ, ਉਹ ਅਸੀਂ ਸਮਝ ਸਕਦੇ ਹਾਂ ਕਿ ਉਹਨਾਂ ਦਾ ਹੁਣ ਤੱਕ ਦਾ ਰਿਕਾਰਡ ਇਹ ਰਿਹਾ ਕਿ ਉੱਥੇ ਘੱਟ ਤੋਂ ਘੱਟ ਕੇਸ ਆਏ ਨੇ ਤੇ ਉਹ ਆਪਣੇ ਇਸ ਰਿਕਾਰਡ ਨੂੰ ਮੇਨਟੇਨ ਰੱਖਣਾ ਚਾਹੁੰਦੇ ਨੇ। ਬਟ ਉਸ ਦੇ ਨਾਲ ਉਹਨਾਂ ਨੂੰ ਆਸਟ੍ਰੇਲੀਆ ਦਾ ਜਿਹੜੇ ਬਾਕੀ ਦੇ ਸੂਬਿਆਂ ਨਾਲ ਰਲ ਮਿਲ ਕੇ ਚੱਲਣ ਦੀ ਜ਼ਰੂਰਤ ਹੈ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਮਤਲਬ ਵੈਸਟ ਆਸਟ੍ਰੇਲੀਆ ਜਾਣਾ ਚਾਹੁੰਦੇ ਨੇ, ਜਿਹੜੇ ਹੋਰ ਸੂਬਿਆਂ ਦੇ ਵਿੱਚ ਵੱਸਦੇ ਨੇ। ਕਿਸੇ ਦਾ ਭੈਣ ਭਰਾ, ਕਿਸੇ ਦਾ ਰਿਸ਼ਤੇਦਾਰ ਉੱਧਰੋਂ ਗਾਂਹ ਅੱਗੇ
ਕ੍ਰਿਸਮਸ ਆ ਰਹੀ ਹੈ ਔਰ ਲੋਕ ਜਿਹੜੇ ਆ ਰਲ ਮਿਲ ਕੇ ਕ੍ਰਿਸਮਸ ਮਨਾਉਣਾ ਚਾਹੁੰਦੇ ਨੇ। ਮੈਂ ਸਮਝਦਾ ਕਿ ਉਹਨਾਂ ਨੂੰ ਵੀ ਨਰਮ ਨੀਤੀ ਅਪਣਾਉਂਦਿਆਂ ਹੋਇਆਂ ਜਿਹੜੀ ਆਸਟ੍ਰੇਲੀਆ ਦੀ ਜਿਹੜੀ ਜਨਰਲ ਨੀਤੀ ਆ ਉਹਦੇ ਮੁਤਾਬਕ ਲੋਕਾਂ ਨੂੰ ਆਗਿਆ ਦੇਣੀ ਚਾਹੀਦੀ ਆ। ਔਰ ਜੀ ਜਿਹੜੀ ਆ 90% ਤੱਕ ਤਾਂ ਤਕਰੀਬਨ ਸਾਰੇ ਸੂਬੇ ਹੀ ਕੋਸ਼ਿਸ਼ ਕਰ ਰਹੇ ਨੇ ਕਿ ਜਲਦੀ ਜਲਦੀ ਪਹੁੰਚਿਆ ਜਾਵੇ। ਅਸੀਂ ਦੁਆ ਕਰਦੇ ਹਾਂ ਕਿ ਉੱਥੇ ਵੀ ਜਿਹੜਾ ਆ ਜਲਦੀ ਜਲਦੀ ਉਹਨਾਂ ਦਾ ਨਿਸ਼ਾਨਾ ਪੂਰਾ ਹੋਵੇ ਤੇ ਲੋਕ ਆਰਾਮ ਨਾਲ ਆ ਜਾ ਸਕਣ। ਵੈਸੇ ਹੀ ਵਿੱਤੀ ਤੌਰ ਤੇ ਤਾਂ ਵੈਸਟਰਨ ਆਸਟ੍ਰੇਲੀਆ ਜਾਂ ਆਪਾਂ ਕਹੀਏ ਇਕਨੋਮਿਕ ਗਰੋਥ ਪੱਖੋਂ ਤਾਂ ਪਹਿਲਾਂ ਹੀ ਪਛੜਿਆ ਹੋਇਆ। ਜਿਹੜੇ ਇਸ ਤਰ੍ਹਾਂ ਦੇ ਉਹਨਾਂ ਦੇ ਫੈਸਲੇ ਨੇ ਉਹ ਉਹਨਾਂ ਨੂੰ ਹੋਰ ਵੀ ਨੁਕਸਾਨ ਪਹੁੰਚਾਉਣਗੇ। ਸੋ ਚਾਹੀਦਾ ਤਾਂ ਇਹੀ ਆ ਕਿ ਬਾਕੀ ਦੇ ਆਸਟ੍ਰੇਲੀਆ ਦੇ ਬਾਕੀ ਸੂਬਿਆਂ ਨਾਲ ਰਲ ਮਿਲ ਕੇ ਮੋਢੇ ਨਾਲ ਮੋਢਾ ਜੋੜ ਕੇ ਆਸਟ੍ਰੇਲੀਆ ਨੂੰ ਬਿਹਤਰ ਬਣਾਈਏ ਔਰ ਆਸਟ੍ਰੇਲੀਆ ਵਾਸਤੇ ਸਾਰਾ ਕੁਝ ਸਮਾਂ ਸੁਖਾਵਾਂ ਹੋਵੇ। ਸੰਧੂ ਸਾਹਿਬ, ਦਰਸ਼ਕਾਂ ਵੱਲੋਂ ਇੱਕ ਸਵਾਲ ਕੀਤਾ ਜਾ ਰਿਹਾ ਕਿ ਟੈਂਪਰੇਰੀ ਵੀਜ਼ਾ ਨੂੰ ਜਿਹੜਾ ਆਸਟ੍ਰੇਲੀਆ ਵੱਲੋਂ ਛੂਟ ਅਜੇ ਤੱਕ ਨਹੀਂ ਦਿੱਤੀ ਗਈ ਹੈ, ਪਰ ਪਿੱਛੇ ਜੇ ਗੱਲ ਚੱਲੀ ਸੀ ਕਿ ਜਿਹੜੇ ਯੂਕੇ ਜਿਹੜੇ ਬ੍ਰਿਟਿਸ਼ ਪਾਸਪੋਰਟ ਹੋਲਡਰ ਹੈਗੇ ਆ ਉਹਨਾਂ ਨੂੰ ਬੁਲਾਇਆ ਜਾਵੇਗਾ, ਪਰ ਜਿਹੜੇ ਇੰਡੀਅਨ ਪਾਸਪੋਰਟ ਹੋਲਡਰ ਹੈਗੇ ਨੇ ਟੈਂਪਰੇਰੀ ਵੀਜ਼ਾਸ ਉਹਨਾਂ ਨੂੰ ਅਜੇ ਨਹੀਂ ਬੁਲਾਇਆ ਜਾ ਸਕਦਾ। ਸੋ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਸਰਕਾਰ ਇਸ ਦੇ ਉੱਤੇ ਡਿਸੀਜਨ ਲਏਗੀ, ਕਿਉਂਕਿ ਇੱਕ ਤਰ੍ਹਾਂ ਦਾ ਵਿਤਕਰਾ ਲੱਗਦਾ ਜੀ। ਨਹੀਂ, ਇਹ ਤਾਂ ਬਿਲਕੁਲ ਜੀ ਇਹ ਨਸਲੀ ਵਿਤਕਰਾ ਜਿਹੜਾ ਆ ਉਹ ਕਿਵੇਂ ਵੀ ਬਰਦਾਸ਼ਤ ਕਰਨ ਯੋਗ ਨਹੀਂ ਹੈਗਾ। ਸਾਰਿਆਂ ਦੇਸ਼ਾਂ ਦੇ ਜਿਹੜੇ ਆਵਾਮ ਆ ਸਾਰੇ ਲੋਕ ਨੇ ਸਾਰੇ ਇੱਕ ਬਰਾਬਰ ਆ ਔਰ ਆਸਟ੍ਰੇਲੀਆ ਜਿਹੜੀ ਆ ਉਹਦੀ ਬਹੁਭਾਂਤੀ ਜਿਹੜੀ ਜਿਹਨੂੰ ਕਹਿ ਲਓ ਕਿ ਨੀਤੀ ਆ ਉਹਦੇ ਇਹ ਗੱਲ ਖਿਲਾਫ ਹੋਏਗੀ, ਕਿਉਂਕਿ ਅਸੀਂ ਇਹ ਗੱਲ ਕਹਿੰਦੇ ਆ ਕਿ ਅਸੀਂ ਸਾਰੇ ਧਰਮਾਂ ਦਾ ਸਾਰੀਆਂ ਨਸਲਾਂ ਦਾ ਸਤਿਕਾਰ ਕਰਦੇ ਹਾਂ ਆਸਟ੍ਰੇਲੀਆ ਵਾਲੇ। ਤੇ ਫਿਰ ਇਸ ਤਰ੍ਹਾਂ ਦੀ ਜਿਹੜੀ ਕਾਣੀ ਵੰਡ ਆ ਉਹ ਸਾਡੇ ਉਸ ਬਿੰਬ ਨੂੰ ਖਰਾਬ ਕਰੂਗੀ ਜਿਹੜਾ ਆਸਟ੍ਰੇਲੀਆ ਦਾ ਇੱਕ ਸਾਫ਼ ਸੁਥਰਾ ਬਿੰਬ ਬਣਿਆ ਹੋਇਆ ਆ। ਜਿਹੜੇ ਵੀ ਇਹ ਫੈਸਲਾ ਲੈਣ ਵਾਲੇ ਅਧਿਕਾਰੀ ਨੇ ਜਾਂ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਸਾਡੀ ਬੇਨਤੀ ਆ ਤੁਹਾਡੇ ਇੰਡੋਜ਼ ਟੀਵੀ ਦੇ ਰਾਹੀਂ ਕਿ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ। ਜਦੋਂ ਵੀ ਟੈਂਪਰੇਰੀ ਵੀਜ਼ਾ ਵਾਸਤੇ ਰਸਤਾ ਖੋਲ੍ਹਿਆ ਜਾਵੇ ਉਹ ਸਾਰਿਆਂ ਵਾਸਤੇ ਖੋਲ੍ਹਿਆ ਜਾਵੇ। ਸਾਰੇ ਇਨਸਾਨ ਇੱਕ ਸਮਾਨ ਨੇ। ਸਾਰਾ ਹੁਣ ਤਾਂ ਜਿਹੜਾ ਗਲੋਬ ਆ ਸਾਰਾ ਇੱਕ ਪਿੰਡ ਬਣਿਆ ਹੋਇਆ ਆ। ਜੇ ਬਾਕੀ ਸਭ ਨੇ ਜਿਹੜੀ ਟੀਕਾਕਰਨ ਕਰਾਇਆ ਹੋਇਆ ਆ ਤੇ ਟੀਕਾਕਰਨ ਕਰਾਉਣ ਤੋਂ ਬਾਅਦ ਜੇ ਖਤਰਾ ਕਿਸੇ ਹਿੰਦੁਸਤਾਨੀ ਤੋਂ ਵੀ ਓਨਾ ਹੀ ਖਤਰਾ ਜਿੰਨਾ ਕਿਸੇ ਇੰਗਲੈਂਡ ਵਾਲੇ ਤੋਂ ਆ, ਜਿੰਨਾ ਕਿਸੇ ਅਫਰੀਕਨ ਕੰਟਰੀ ਵਾਲੇ ਤੋਂ ਆ, ਤਾਂ ਫਿਰ ਸਾਨੂੰ ਇਹ ਕਾਣੀ ਵੰਡ ਨਹੀਂ ਕਰਨੀ ਚਾਹੀਦੀ। ਇਹਦਾ ਅਸੀਂ ਅਪੀਲ ਕਰਦੇ ਹਾਂ ਕਿ ਸਰਕਾਰ ਮੁੜ ਤੋਂ ਵਿਚਾਰੇ, ਜਦੋਂ ਵੀ ਇਹ ਵੀਜ਼ੇ ਖੋਲ੍ਹੇ ਜਾਣ ਸਾਰਿਆਂ ਵਾਸਤੇ ਖੋਲ੍ਹੇ ਜਾਣ। ਜੀ, ਬਹੁਤ ਬਹੁਤ ਸ਼ੁਕਰੀਆ ਸੰਧੂ ਸਾਹਿਬ ਸਾਰੀ ਜਾਣਕਾਰੀ ਦੇ ਲਈ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਜੀ ਤੁਹਾਡਾ। ਜੀ ਸਤਿ ਸ਼੍ਰੀ ਅਕਾਲ। ਦਰਸ਼ਕੋ, ਸਮਾਂ ਹੋ ਚੱਲਾ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੀਆਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡਸਟਰੀ ਆਸਟ੍ਰੇਲੀਆ। ਧੰਨਵਾਦ।